ਘੁਮਾਈ ਸੀ ਸੋਹਣੀ ਸੁਨੱਖੀ। ਉਹਨੇ ਨਾ ਕੋਈ ਵਾਵਾ ਅਮੀਰ ਜਿਹਾ ਵੇਖਿਆ ਤੇ ਇੱਕ ਜੱਟ ਨਾਲ ਵਿਆਹ ਕਰ ਲਿਆ। ਜੱਟ ਚੋਂ ਮੁੰਡਾ ਜੰਮ ਪਿਆ। ਜੱਟ ਗਰੀਬ ਹੋ ਗਿਆ ਤੇ ਮਾਈ ਨੇ ਤਲਾਕ ਲੈ ਲਈ। ਉਹਨੇ ਵੇਖਿਆ ਕਿ ਜਲਾਇਆ ਸੀ, ਉਹਦਾ ਬੜੇ ਦਾ ਕੰਮ ਸੀ ਕੱਪੜੇ ਦਾ, ਸਾਊਂਡ ਪਾਰਟੀ ਸੀ, ਉਹਨੇ ਉਹਦੇ ਨਾਲ ਵਿਆਹ ਕਰ ਲਿਆ। ਜਲਾਇਆ ਵੀ ਗਰੀਬ ਹੋ ਗਿਆ, ਕਮਾਈ ਦੇ ਨਸੀਬ ਹੀ ਆయింਦੇ ਹਨ ਵਿਚਾਰੀ ਦੇ। ਉਹਨੇ ਉਹਦੇ ਕੋਲ ਵੀ ਤਲਾਕ ਲੈ ਲਈ ਤੇ ਦਰਜੀ ਕਰ ਲਿਆ। ਉਹ ਦਰਜੀ ਜਿਹੜਾ ਸੀ ਉਹਦੇ ਵੀ 4 ਦਿਨ ਜਿਹੜਾ ਡੈਸ਼ ਡੂਸ਼ ਵਾਵਾ ਸੀ, ਬਾਅਦ 'ਚ ਉਹਦੀ ਵੀ ਮੁੱਕ ਗਈ। ਮਾਈ ਨੇ ਉਹਦੇ ਕੋਲ ਤਲਾਕ ਲਈ ਤੇ ਗਾਂ ਚੌਥਾ ਕਰ ਲਿਆ। ਉਹਨੇ ਚਲੋ ਉਹ ਮੁੰਡਾ ਵੀ ਜਿਹੜਾ ਸੀ ਨਾ ਕੋਈ 6-7 ਸਾਲਾਂ ਦਾ ਹੋ ਪਿਆ। ਉਹਦਾ ਚੌਥਾ ਪਿਓ ਸੀ ਨਾ, ਉਹਨੂੰ ਸਕੂਲੇ ਦਾਖਲ ਕਰਾਉਣ ਗਿਆ। ਮੁੰਡੇ ਦਾ ਨਾਂ ਨੂੰ ਲਿਖ ਕੇ ਤੇ ਉਹ ਮਾਸਟਰਾਂ ਨੇ ਪੁੱਛਿਆ ਵੀ ਇਹਦਾ ਜ਼ਾਤ ਕੀ ਇਹਦੇ ਪਿਓ ਦੀ। ਉਹਨੇ ਆਖਿਆ ਮੁੰਡੇ ਨੂੰ ਹੀ ਪੁੱਛ ਲਓ ਜਿਹੜਾ ਪਿਓ ਸੀ। ਉਹਨੇ ਆਖਿਆ, ਮੁੰਡਾ ਆਂਦਾ ਵੀ ਗੱਲ ਇਹ ਵੀ ਜਦੋਂ ਜੰਮੇ ਸੀ ਉਦੋਂ ਜੱਟ ਘਵਾਇਆ, ਫਿਰ ਬਾਅਦ 'ਚ ਜਲਾਇਆ ਘਵਾਇਆ, ਬਾਅਦ 'ਚ ਦਰਜੀ ਘਵਾਇਆ, ਹੁਣ ਅੰਮੀ ਦੀ ਮਰਜ਼ੀ ਵੀ ਗਾਂ ਕੀ ਘਵਾਉਂਦੀ ਹੈ ਸਾਨੂੰ। ਇਸ ਤਰ੍ਹਾਂ ਹੀ ਗੱਲ ਹੈ ਵੀ ਹੁਣ ਗਾਂ ਬਲਦਿਆਤੀ ਇਲੈਕਸ਼ਨ ਆ ਰਹੇ ਨੇ, ਅੱਲਾ ਹੀ ਖੈਰ ਕਰੇ ਹੁਣ ਕਿਹਦੇ ਕਿਹਦੇ ਟਿਕਟ ਤੇ ਕਿਹਦੇ ਕਿਹਦੇ ਤੇ ਆਉਣਾ ਵੇ। ਜਿਹੜੇ ਅੱਗੇ ਕਈਆਂ ਪਾਰਟੀਆਂ ਦੇ ਕਿੱਥੇ ਲੜਦੇ ਸਨ ਉਹਨਾਂ ਕਿੱਧਰ ਟੁਰ ਜਾਣਾ, ਆਜ਼ਾਦ ਵਾਲਿਆਂ ਨੇ ਉਮੀਦਵਾਰ ਬਣ ਜਾਣਾ, ਕਿਸੇ ਪਾਰਟੀ ਵਾਲਿਆਂ ਆਜ਼ਾਦ ਉਮੀਦਵਾਰ ਬਣ ਜਾਣਾ। ਹੁਣ ਅੱਲਾ ਹੀ ਖੈਰ ਕਰੇ ਇਹਨਾਂ ਦਾ ਤੇ ਰਿਓ ਬਚ ਕੇ ਇਹਨਾਂ ਕੋਲੋਂ ਜ਼ਰਾ ਨਾ।